नाल सलूक दे बोल वे ढोला, किथे चले अख चरा के, असी ते कमले झल्ले हो गए न्यों तेरे संग ला के। सारे सुन वाले दोस्तां बुजुर्गां साहबानां नूं GS स्टूडियो की तरफों सादक भट्टी दा महबता भरिया सलाम। मेरे दोस्तों, GS स्टूडियो तुहाडा अपना चैनल है ते GS स्टूडियो पेश कर रहा है दास्तान जिहदा नाम है शीश नाग। इस दास्तान की फरमाइश कर रहे ने 428 6 तो लियाकत रहमानी, मुजम्मल हुसैन रहमानी होटल वाला, शेखपुरा नादरा दफ्तर तो परवेज अख्तर, चढ़दे पंजाब तो बिट्टू लहरी, काले वाले चीमे तो जुकावला चीमा, सैपरस तो आमर चीमा, उकाड़ा दौलोवाल तो अब्दुल रहमान, हमदाद, शवेब, चाचा बशीर, निक्के दौलताने तो बाबा मनीर, शहर शेखपुरे तो राणा बरार साहब। मैं इन्हां सारे दोस्तों का बहुत शुक्रिया अदा करना ਜਿਹੜੇ ਮੇਰੀਆਂ ਦਾਸਤਾਨਾਂ ਸੁਣਦੇ ਤੇ ਪਸੰਦ ਕਰਦੇ ਨੇ। ਮੇਰੇ ਦੋਸਤੋ, ਹੁਣ ਆਉਂਦੇ ਆ ਅੱਜ ਦੀ ਦਾਸਤਾਨ ਵੱਲੇ। ਅੱਜ ਕੱਲ ਦੇ ਜ਼ਮਾਨੇ ਵਿੱਚ ਜਿਹੜਾ ਕਿਸੇ ਤੇ ਨੇਕੀ ਕਰਦਾ ਹੈ ਉਹਦੇ ਨਾਲ ਕੀ ਹੁੰਦਾ ਹੈ। ਆ ਇੱਕ ਬੰਦਾ ਜੰਗਲ ਵਿੱਚ ਬਾਲਣ ਲੈਣ ਜਾਂਦਾ ਹੈ ਤੇ ਜਿਸ ਵੇਲੇ ਬਾਲਣ ਲੈਣ ਜਾਂਦਾ ਹੈ ਇੱਕ ਸੱਪ ਉਹਦੇ ਮਗਰ ਲੱਗ ਜਾਂਦਾ ਹੈ ਤੇ ਉਹ ਬੰਦਾ 4 ਚੁਫੇਰੇ ਆਪਣੀ ਜਾਨ ਬਚਾਉਣ ਵਾਸਤੇ ਭੱਜਦਾ ਹੈ। ਪਹਾੜ ਦੇ ਉੱਤੋਂ ਪੱਥਰ ਡਿੱਗਿਆ ਤੇ ਉਹ ਸੱਪ ਦੇ ਉੱਤੇ ਆ ਕੇ ਡਿੱਗ ਪਿਆ ਤੇ ਸੱਪ ਉੱਥੇ ਦਵਾਈ ਦਿੰਦਾ। ਉਹ ਆਂਦਾ ਵੀ ਜਿਹੜਾ ਮੈਨੂੰ ਇੱਥੋਂ ਕੱਢੇਗਾ ਨਾ ਉਹਨੂੰ ਮੈਂ ਨੇਕੀ ਦਾ ਬਦਲਾ ਦਿਆਂਗਾ। ਬੰਦੇ ਨੇ ਸੋਚਿਆ ਵੀ ਅੱਗੇ ਤੇ ਮੇਰੇ ਮਗਰ ਲੱਗਾ ਸੀ ਤੇ ਉਹਨਾਂ ਦਾ ਮੈਂ ਨੇਕੀ ਦਾ ਬਦਲਾ ਦਿਆਂਗਾ। ਚਲੋ ਕੋਈ ਗੱਲ ਨਹੀਂ, ਤਰਲੇ ਲੈਣ ਦਿਆ। ਆਦੇ ਬੰਦੇ ਨੇ ਸੋਚਿਆ ਚਲੋ ਇਹਨੂੰ ਪੱਥਰ ਤੇ ਥੱਲਿਓਂ ਕੱਢ ਹੀ ਦਿੰਨੇ ਆ। ਆ ਤੇ ਉਹ ਸੱਪ ਨੂੰ ਕਿਵੇਂ ਕੱਢਦਾ ਹੈ ਅਤੇ ਸੱਪ ਉਹਨੂੰ ਕੀ ਆਂਦਾ ਹੈ। ਸਾਦਕ ਭੱਟੀ ਗਾ ਕੇ ਸੁਣਾ ਰਿਹਾ ਹੈ ਤੇ ਸ਼ਾਇਰ ਨਜ਼ੀਰ ਸੁਲਤਾਨੀ ਲਿਖਦਾ ਹੈ ਤੇ ਰਿਕਾਰਡ ਕਰ ਰਹੇ ਨੇ ਲਾਲਾ ਜੀ। ਬੰਦਾ ਲੰਘਿਆ ਜੰਗਲ ਸੱਪ ਵੇਖ ਘਬਰਾਇਆ, ਲੱਗਾ ਬੰਦੇ ਨੂੰ ਵੱਢਣ ਰੱਬ ਮੌਜਜ਼ਾ ਵਿਖਾਇਆ। ਉਤੋਂ ਡਿੱਗਾ ਸੀ ਪੱਥਰ ਸੱਪ ਹੇਠ ਸੀ ਆਇਆ, ਕੰਮ ਵੇਖਿਆ ਬੰਦੇ ਨੇ ਕੀਤਾ ਸ਼ੁਕਰ ਖੁਦਾਇਆ। ਆ ਪੱਥਰ ਸੱਪ ਦੇ ਉੱਤੇ ਡਿੱਗ ਪਿਆ ਤੇ ਸੱਪ ਪੱਥਰ ਦੇ ਹੇਠ ਆ ਗਿਆ ਤੋ ਹਾਲ ਦਵਾਈ ਕਰਦਾ ਪਿਆ ਸੱਪ ਵੀ ਜਿਹੜਾ ਬੰਦਾ ਮੈਨੂੰ ਇੱਥੋਂ ਕੱਢੇਗਾ ਮੈਂ ਉਹਨੂੰ ਨੇਕੀ ਦਾ ਬਦਲਾ ਦਿਆਂਗਾ। ਸੱਪ ਮਾਰਦਾ ਏ ਚੀਕਾਂ ਹੇਠ ਪੱਥਰ ਦੇ ਆ ਕੇ, ਕਹਿੰਦਾ ਬੋਲ ਕੇ ਕਮੀਨਾ ਚੁੱਕ ਇਹਨੂੰ ਜ਼ੋਰ ਲਾ ਕੇ, ਕਰ ਮੇਰੇ ਉੱਤੇ ਨੇਕੀ ਮੈਨੂੰ ਮੌਤ ਕੋ ਬਚਾ ਕੇ, ਆਵਾ ਕੰਮ ਤੇਰੇ ਬੰਦਿਆ ਆਖਾਂ ਕਸਮ ਮੈਂ ਠਾਕੇ। ਆਦੇ ਬੰਦੇ ਨੇ ਸੱਪ ਨੂੰ ਪੱਥਰ ਦੇ ਥੱਲਿਓਂ ਕੱਢਿਆ ਤੇ ਜਿਸੇ ਕਰ ਦਿੱਤਾ ਤੇ ਸੱਪ ਕਹਿਣ ਲੱਗਾ ਜਵਾਨਾ ਮੈਂ ਤੈਨੂੰ ਖਾਣਾ ਹੈ। ਉਹਨੇ ਆਖਿਆ ਤੂੰ ਤੇ ਕਹਿੰਦਾ ਸਾ ਮੈਂ ਨੇਕੀ ਦਾ ਬਦਲਾ ਦਿਆਂਗਾ, ਹੁਣ ਤੂੰ ਆਨਾ ਮੈਂ ਤੈਨੂੰ ਖਾਣਾ ਹੈ। ਸੱਪ ਨੇ ਕਿਹਾ ਨੇਕੀ ਦਾ ਜ਼ਮਾਨਾ ਹੀ ਕੋਈ ਨਹੀਂ। ਉਹਨੇ ਆਖਿਆ ਯਾਰ ਇੰਜ ਨਾ ਮੇਰੇ ਨਾਲ ਕਰ। ਤੇ ਸੱਪ ਨੇ ਆਖਿਆ ਜਵਾਨਾ ਫਿਰ ਇੰਜ ਕਰਨੇ ਆ 3 ਗਵਾਹੀਆਂ ਬਣਾ ਲੈਨੇ ਆ ਤੇ ਜੋ ਗਵਾਹੀਆਂ ਨੇ ਕਿਹਾ ਵੀ ਨੇਕੀ ਦਾ ਜ਼ਮਾਨਾ ਕੋਈ ਨਹੀਂ ਤੇ ਮੈਂ ਤੈਨੂੰ ਖਾ ਲੈਣਾ ਹੈ। ਬੰਦੇ ਨੇ ਸੋਚਿਆ ਚਲੋ ਸਾਹ ਵਧੇ ਹੀ ਮੇਰਾ। ਉਹਨਾਂ ਚਲੋ ਜੀ ਤੁਸੀਂ ਮੈਨੂੰ ਜਿਹੜੀਆਂ ਗਵਾਹੀਆਂ ਨੇ ਉਹਨਾਂ ਦੇ ਕੋਲ ਲੈ ਚੱਲੋ। ਆ ਸੱਪ ਤੇ ਬੰਦਾ ਗਵਾਹੀਆਂ ਲੱਭਣ ਤੁਰ ਪੈਂਦੇ ਨੇ। ਅੱਗੇ ਇੱਕ ਰੁੱਖ ਦੇ ਥੱਲੇ ਇੱਕ ਖੋਤਾ ਬੈਠਾ ਸੀ, ਉਹਦੀ ਕੰਡ ਤੇ ਬੜੇ ਜ਼ਖਮ ਸਨ। ਆਦੋ ਦੀ ਕੰਡ ਤੇ ਇੱਕ ਕਾਂ ਬੈਠਾ ਸੀ ਤੇ ਉਹਦੀ ਖੱਲ ਪੁੱਟ-ਪੁੱਟ ਕੇ ਉਹਨੂੰ ਖਾਣ ਡਿਆ ਸੀ। ਤੇ ਸੱਪ ਨੇ ਜਾ ਕੇ ਪੁੱਛਿਆ ਕਿਉਂ ਵੀ ਜਵਾਨਾ ਕੋਈ ਨੇਕੀ ਦਾ ਜ਼ਮਾਨਾ ਹੈ ਵੇ ਤੇ ਖੋਤਾ ਉੱਥੇ ਕੀ ਦੱਸਦਾ ਹੈ। ਕਿਹੜਾ ਨੇਕੀ ਦਾ ਜ਼ਮਾਨਾ ਕਹਿੰਦੇ ਖੋਤੇ ਨੂੰ ਆ ਕੇ, ਅੱਗੋਂ ਬੋਲਦਾ ਖੋਤਾ ਆਪਣੀ ਦਾਸਤਾਨ ਸੁਣਾ ਕੇ, ਮੈਨੂੰ ਕੱਢਿਆ ਕੁਮਾਰਾ ਆਪਣਾ ਮਤਲਬ ਪਾ ਕੇ, ਕਦੋਂ ਨੇਕੀ ਦਾ ਜ਼ਮਾਨਾ ਜੀ ਖੋਤਾ ਕਹਿੰਦਾ ਘਬਰਾ ਕੇ। ਆ ਖੋਤੇ ਨੇ ਦੱਸਿਆ ਕਿ ਜਦੋਂ ਚੰਗਾ ਭਲਾ ਸਾਂ ਬੜਾ ਅੱਛਾ ਦਾਣਾ ਖਵਾਉਂਦੇ ਸਨ ਭਾਈ, ਜਦੋਂ ਦੇ ਰਹਿ ਗਏ ਆ ਬਾਹਰ ਕੱਢ ਛੱਡਿਆ ਨਹੀਂ ਤੇ ਦਰਖਤ ਦੇ ਥੱਲੇ ਹੀ ਬੈਠਾ ਰਹਿਣਾ ਵਾ। ਆਦੇ ਬੰਦੇ ਨੇ ਸੋਚਿਆ ਪਹਿਲੀ ਗਵਾਹੀ ਤੇ ਮੇਰੇ ਖਿਲਾਫ ਹੀ ਹੋਈ ਏ, ਅੱਗੇ ਵੇਖੋ ਹੁਣ ਕੀ ਹੁੰਦਾ ਹੈ। ਉਥੋਂ ਅੱਗੇ ਜਾਂਦੇ ਨੇ ਤੇ ਅੱਗੇ ਕਿ ਛੱਪੜ ਦੇ ਕੰਢੇ ਤੇ 2 ਕਮਜ਼ੋਰ ਜਿਹਾ ਢੱਗੇ ਬੈਠੇ ਸਨ ਤੇ ਸੱਪ ਨੇ ਜਾ ਕੇ ਪੁੱਛਿਆ ਉਹ ਕਿਉਂ ਵੀ ਜਵਾਨੋ ਕੋਈ ਨੇਕੀ ਦਾ ਜ਼ਮਾਨਾ ਹੈ ਵੇ। ਆਦੇ ਢੱਗੇ ਉਹਨੂੰ ਕੀ ਦੱਸਦੇ ਨੇ। 2 ਢੱਗੇ ਉਹਨਾਂ ਵੇਖੇ ਕਹਿੰਦੇ ਕੋਲ ਉਹਨਾਂ ਜਾ ਕੇ, ਹੈ ਕੋਈ ਨੇਕੀ ਦਾ ਜ਼ਮਾਨਾ
ਸਾਨੂੰ ਦੱਸੋ ਫਰਮਾ ਕੇ ਅੱਗੋਂ ਬੋਲਦੇ ਨੇ ਢੰਗੇ ਸਿਰ ਨਾਚ ਹਲਾ ਕੇ ਸਾਨੂੰ ਕੱਢਿਆ ਜੱਟਾਂ ਦੀ ਸਾਰੀ ਉਮਰ ਵਿਆਹ ਕੇ। ਆ ਦੂਸਰੀ ਗਵਾਹੀ ਵੀ ਬੰਦੇ ਨੇ ਸੁਣੀ ਤੇ ਹੈਰਾਨ ਪਰੇਸ਼ਾਨ ਹੋ ਗਿਆ। ਆਂਦਾ ਗਵਾਹੀਆਂ ਦੋਵੇਂ ਭੁਗਤ ਗਈਆਂ ਨੇ, ਹੁਣ ਤੀਸਰੀ ਗਵਾਹੀ ਰਹਿ ਗਈ ਏ। ਅੱਲਾਹ ਤਾਲਾ ਅੱਗੇ ਦੁਆ ਕਰਦਾ, ਯਾ ਬਾਰੀ ਤਾਲਾ ਮੇਰੇ ਹੁਣ ਕੋਈ ਬਚਨ ਦਾ ਵਸੀਲਾ ਬਣਾ। ਤੇ ਸੱਪ ਉਹਨੂੰ ਲੂੰਬੜੀ ਕੋਲ ਲੈ ਜਾਂਦਾ ਹੈ। ਆ ਤੇ ਲੂੰਬੜੀ ਬੜੀ ਹੁਸ਼ਿਆਰ ਸੀ, ਉਹਨੇ ਆਖਿਆ ਵੀ ਗੱਲ ਇਹ ਵੇ ਮੈਂ ਐਡੀ ਛੇਤੀ ਇਸ ਗੱਲ ਦਾ ਜਵਾਬ ਨਹੀਂ ਦੇਣਾ ਜਿੰਨਾ ਚਿਰ ਮੈਂ ਸਾਰਾ ਮੌਕਾ ਨਾ ਵੇਖਿਆ। ਆ ਸਾਧਕ ਭੱਟੀ ਪੇਸ਼ ਕਰਦਾ ਹੈ ਤੇ ਲਾਲਾ ਜੀ ਰਿਕਾਰਡ ਕਰਦੇ ਨੇ। ਆ ਤੇ ਲੂੰਬੜੀ ਉੱਥੇ ਕੀ ਆਂਦੀ ਏ, ਗੱਲਾਂ ਲੂੰਬੜੀ ਨੇ ਸੁਣੀਆਂ ਉਹ ਤੇ ਬਹੁਤ ਸੀ ਸਿਆਣੀ। ਉਹਨੇ ਆਖਿਆ ਦੋਵਾਂ ਨੂੰ ਦੱਸੋ ਪੂਰੀ ਕਹਾਣੀ, ਕਿਵੇਂ ਫੈਸਲਾ ਕਰਾਂ ਮੈਂ ਗੱਲਾਂ ਸੁਣ ਕੇ ਜ਼ਬਾਨੀ। ਚੱਲੋ ਮੌਕਿਆ ਵਿਖਾਵੋ ਮੈਨੂੰ ਫੇਰ ਸਮਝਾਣੀ। ਆ ਲੂੰਬੜੀ ਨੇ ਸੱਪ ਦੀ ਤੇ ਉਸ ਬੰਦੇ ਦੀ ਗੱਲ ਸੁਣੀ। ਉਹਨੇ ਕਿਹਾ ਵੀ ਮੈਨੂੰ ਜਾ ਕੇ ਮੌਕਾ ਵਿਖਾਓ। ਸੱਪ ਤੇ ਬੰਦਾ ਦੋਵੇਂ ਤੁਰ ਪੈਂਦੇ ਨੇ, ਜਿਸ ਪੱਥਰ ਦੇ ਕੋਲ ਤੁਰ ਜਾਂਦੇ ਨੇ। ਤੇ ਸੱਪ ਨੇ ਕਿਹਾ ਲੂੰਬੜੀ ਨੂੰ ਵੀ ਮੈਂ ਇਸ ਪੱਥਰ ਦੇ ਥੱਲੇ ਸਾਂ। ਲੂੰਬੜੀ ਨੇ ਚਾਰ ਫੇਰੇ ਫਿਰ ਕੇ ਵੇਖਿਆ, ਉਹਨਾਂ ਕਿਹਾ ਇਹਦੇ ਥੱਲੇ ਤੇ ਰਾਹ ਹੀ ਕੋਈ ਨਹੀਂ, ਤੂੰ ਕਿਵੇਂ ਥੱਲੇ ਆ ਗਿਆ ਸੈਂ। ਆ ਲੂੰਬੜੀ ਨੇ ਬੰਦੇ ਨੂੰ ਕਿਹਾ ਇਸ ਪੱਥਰ ਨੂੰ ਚੁੱਕ, ਇਹਨੂੰ ਥੱਲੇ ਵਾਰ ਜਿੰਨਾ ਹੀ ਸੀ। ਬੰਦੇ ਨੇ ਕੁਹਾੜੀ ਦਾ ਦਸਤਾ ਤੁੰਨਿਆ ਤੇ ਪੱਥਰ ਨੂੰ ਥੋੜਾ ਜਿਹਾ ਸਾਹ ਦਿੱਤਾ। ਆਦੇ ਸੱਪ ਥੱਲੇ ਪੱਥਰ ਤੇ ਵੜ ਗਿਆ। ਆਦੇ ਲੂੰਬੜੀ ਨੇ ਬੰਦੇ ਨੂੰ ਕਿਹਾ ਹੁਣ ਤੂੰ ਡੰਡਾ ਪਿਛਾਂ ਖਿੱਚ ਲੈ। ਜਿਸ ਵੇਲੇ ਪਿਛਾਂ ਖਿੱਚ ਲਿਆ ਆਦੇ ਸੱਪ ਪੱਥਰ ਦੇ ਥੱਲੇ ਆ ਗਿਆ। ਤੇ ਸੱਪ ਕਹਿਣ ਲੱਗਾ ਵੀ ਮੈਨੂੰ ਇੱਥੋਂ ਕੱਢੋ। ਲੂੰਬੜੀ ਨੇ ਕਿਹਾ ਤੇਰੇ ਤੋਂ ਨੇ ਨੇਕੀ ਕੀਤੀ ਸੀ ਤੇ ਤੂੰ ਕਹਿੰਦਾ ਸੈਂ ਨੇਕੀ ਦਾ ਜ਼ਮਾਨਾ ਕੋਈ ਨਹੀਂ। ਤੂੰ ਸੱਚ ਕਹਿੰਦਾ ਸੈਂ ਨੇਕੀ ਦਾ ਜ਼ਮਾਨਾ ਕੋਈ ਨਹੀਂ। ਤੂੰ ਹੁਣ ਪੱਥਰ ਥੱਲੇ ਆ ਗਿਆ ਹੈ। ਬੰਦੇ ਨੇ ਤੈਨੂੰ ਪੱਥਰ ਥੱਲਿਓਂ ਕੱਢ ਕੇ ਤੇ ਗਲਤ ਕੀਤਾ ਸੀ, ਹੁਣ ਤੂੰ ਇਸ ਪੱਥਰ ਦੇ ਥੱਲੇ ਹੀ ਰਹੋ, ਨੇਕੀ ਦਾ ਜ਼ਮਾਨਾ ਕੋਈ ਨਹੀਂ। ਤੇ ਲੂੰਬੜੀ ਨੇ ਬੰਦੇ ਨੂੰ ਕਿਹਾ ਆ ਵੀ ਜਵਾਨਾ ਆਪਾਂ ਦੋਵੇਂ ਹੁਣ ਘਰ ਨੂੰ ਚੱਲਨੇ ਆ। ਉਹ ਦੋਵੇਂ ਘਰ ਨੂੰ ਟੁਰ ਜਾਂਦੇ ਨੇ। ਸਾਡੀ ਇਸ ਕਹਾਣੀ ਦਾ ਮਤਲਬ ਇਹ ਸੀ ਜੇ ਕੋਈ ਕਿਸੇ ਨਾਲ ਨੇਕੀ ਕਰੇ ਤੇ ਨੇਕੀ ਦਾ ਜਵਾਬ ਨੇਕੀ ਨਾਲ ਦੇਣਾ ਚਾਹੀਦਾ ਹੈ। ਨੇਕੀ ਦਾ ਬਦਲਾ ਬੁਰਾਈ ਨਾਲ ਨਹੀਂ ਦੇਣਾ ਚਾਹੀਦਾ। ਇਸ ਦੇ ਨਾਲ ਹੀ ਸਾਧਕ ਭੱਟੀ ਨੂੰ ਤੇ ਲਾਲਾ ਜੀ ਨੂੰ GS ਸਟੂਡੀਓ ਦੀ ਤਰਫੋਂ ਇਜਾਜ਼ਤ ਦਿਓ। ਰੱਬ ਰਾਖਾ, ਰੱਬ ਰਾਖਾ, ਰੱਬ ਰਾਖਾ।